ਅਗਲੀ ਖਬਰ ਦੇ ਵੱਲ ਵਧੀਏ। ਗੱਲ ਪੰਥਕ ਵੀ ਹੈ ਤੇ ਖਬਰ ਅਕਾਲੀ ਦਲ ਦੀ ਪੋਲਿਟਿਕਸ ਦੇ ਨਾਲ ਵੀ ਜਾ ਜੁੜਦੀ ਹੈ। ਲੰਘੇ ਦਿਨਾਂ ਦੇ ਵਿੱਚ ਆਪਾਂ ਜਿਹੜੀ ਕਾਨਫਰੰਸ ਦੇ ਵਿੱਚ ਜੋ ਕੁਝ ਵਾਪਰਿਆ ਸੀ ਧਾਮੀ ਸਾਹਿਬ ਦੇ ਬਾਰੇ ਤਾਂ ਆਪਾਂ ਚਰਚਾ ਕੀਤੀ ਸੀਗੀ। ਹੁਣ ਖਬਰ ਇਹ ਕਹਿ ਰਹੀ ਹੈ ਕਿ ਧਾਮੀ ਸਾਹਿਬ ਨੂੰ ਜਾਂ ਤਾਂ ਮੀਟਿੰਗ ਸੱਦਣੀ ਪਊਗੀ ਜਾਂ ਫਿਰ ਜਿਹੜੀ 7 ਮੈਂਬਰੀ ਕਮੇਟੀ ਹੈ ਉਹ ਉਹਨਾਂ ਨੂੰ ਛੱਡਣੀ ਪਊਗੀ। ਦੇਖੋ ਜੀ, ਹੁਣ ਜੇ ਮੀਟਿੰਗ ਸੱਦਦੇ ਨੇ ਜਾਂ ਕਮੇਟੀ ਛੱਡਦੇ ਨੇ ਜਾਂ ਚੁੱਪੇ ਰਹਿੰਦੇ ਨੇ ਕਿ ਗਲਾ ਖਰਾਬ ਆ ਕਾਹਨੂੰ ਬੋਲਣਾ ਜੀ, ਪਤਾ ਨਹੀਂ। ਧਾਮੀ ਸਾਹਿਬ, ਧਾਮੀ ਹੋਰਾਂ ਦੀ ਦਿੱਖ ਸਪਸ਼ਟਵਾਦੀ ਮੰਨੀ ਜਾਂਦੀ ਹੈ। ਧਾਮੀ ਹੋਰਾਂ ਦੀ ਦਿੱਖ ਇਮਾਨਦਾਰੀ ਦਿੱਖ ਮੰਨੀ ਜਾਂਦੀ ਹੈ ਜੀ। ਪਰ ਹੁਣ ਉਹ ਐਸੀ ਤਾਣੀ ਚ ਉਲਝੇ ਨੇ ਕਿ ਉਹ ਫੈਸਲਾ ਨਹੀਂ ਲੈ ਪਾ ਰਹੇ ਕਿ ਮੈਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਬਾਹਰ ਆ ਕੇ ਖੜ ਜਾਵਾਂ ਕਿ ਸੁਖਬੀਰ ਬਾਦਲ ਦੇ ਨਾਲ ਤੁਰਿਆ ਜਾਵਾਂ। ਇੱਕ ਪਾਸੇ ਉਹ ਸੁਖਬੀਰ ਬਾਦਲ ਨੂੰ ਛੱਡ ਨਹੀਂ ਪਾ ਰਹੇ, ਦੂਏ ਪਾਸੇ ਉਹ ਉਸ ਮਸਲੇ ਦੇ ਉੱਤੇ ਨਾਲ ਤੁਰ ਵੀ ਨਹੀਂ ਪਾ ਰਹੇ। ਆਪਾਂ ਲਗਾਤਾਰ ਇਹ ਗੱਲ ਕਰਦੇ ਨੇ ਕਿ ਧਾਮੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਚ ਕਾਰਵਾਈ ਨਹੀਂ ਕਰਨਾ ਚਾਹੁੰਦੇ ਸੀ, ਪਰ ਉਹਨਾਂ ਨੇ ਕਮੇਟੀ ਬਣਾਈ। ਧਾਮੀ ਸਾਹਿਬ ਘਰੇ ਬੈਠ ਕੇ ਇਸ ਨੂੰ ਮਨਾ ਕੇ ਬਾਹਰ ਲਿਆਂਦਾ, ਹੈ ਨਾ। ਤੇ ਇਸ ਸਾਰੀ ਪ੍ਰਕਿਰਿਆ ਦੇ ਦਰਮਿਆਨ ਉਹ ਕਹਿੰਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ 7 ਮੈਂਬਰੀ ਕਮੇਟੀ ਤੇ ਕੰਮ ਕਰਨਾ ਚਾਹੁੰਦੇ ਨੇ, ਪਰ ਉਹਨਾਂ ਦੀ ਪਾਰਟੀ ਜਿਹਦੀ ਉਹ ਵਰਕਿੰਗ ਕਮੇਟੀ 'ਚ ਮੈਂਬਰ ਵੀ ਨੇ, ਸਾਰਾ ਕੁਛ ਨੇ, ਉਹਨਾਂ ਦੀ ਡਿਊਟੀ ਲਾਤੀ ਕਿ ਭਾਈ ਜੰਮੂ ਕਸ਼ਮੀਰ 'ਚ ਜਾ ਕੇ ਵੋਟਾਂ ਬਣਾਓ। ਜਿਹੜੇ ਬੰਦੇ ਨੂੰ ਅਕਾਲ ਤਖਤ ਸਾਹਿਬ ਕਮੇਟੀ ਦਾ ਮੁਖੀ ਬਣਾਉਂਦਾ ਹੈ ਕਿ ਤੁਹਾਡੀ ਨਜ਼ਰਸਾਨੀ 'ਚ ਪੂਰੀ ਪਾਰਟੀ ਦੀ ਭਰਤੀ ਦੀ ਪ੍ਰਕਿਰਿਆ ਹੋਊਗੀ, ਉਹਨੂੰ ਤੁਸੀਂ ਉਸ ਸੂਬੇ 'ਚ ਭੇਜ ਰਹੇ ਹੋ ਜਿੱਥੇ ਗਿਣਤੀ ਦੀਆਂ ਵੋਟਾਂ ਨੇ ਸਿੱਖੀ ਦੀਆਂ, ਤੇ ਉਹਨਾਂ 'ਚੋਂ ਵੀ ਸਾਰੇ ਅਕਾਲੀ ਦਲ ਨਾਲ ਨਹੀਂ ਆਉਣ ਵਾਲੇ। ਸੋ ਇਹ ਵੀ ਆਪਣੇ ਆਪ ਸਵਾਲ ਹੈ। ਚਲੋ ਹੁਣ ਇਸ ਨੂੰ ਇੱਕ ਹੋਰ ਪਹਿਲੂ ਤੋਂ ਸਮਝਣ ਦੀ ਲੋੜ ਹੈ ਕਿ ਧਾਮੀ ਸਾਹਿਬ ਨਾਰਾਜ਼ ਤੇ ਨਿਰਾਸ਼ ਇਸ ਕਦਰ ਨੇ ਕਿ ਉਹ ਮਾਘੀ ਮੇਲੇ ਤੇ ਜਾਂਦੇ ਨੇ ਪਰ ਅਕਾਲੀਆਂ ਦੀ ਸਟੇਜ ਤੇ ਨਹੀਂ ਜਾਂਦੇ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਵੀ 7 ਮੈਂਬਰੀ ਬਾਕੀ ਮੈਂਬਰਾਂ ਵਾਂਗ ਨਾਰਾਜ਼ ਨੇ ਕਿ ਪ੍ਰਕਿਰਿਆ ਸਹੀ ਨਹੀਂ ਹੋ ਰਹੀ। 7 ਮੈਂਬਰੀ ਕਮੇਟੀ ਦੇ ਵਿੱਚੋਂ ਇੱਕ ਮੁਲਾਜ਼ਮ ਬੀਬੀ ਹੈ, ਉਹ ਲਾਂਭੇ ਹੈ। ਆਪਣਾ ਬਡੂੰਗਰ ਸਾਹਿਬ, ਕਿਰਪਾਲ ਸਿੰਘ ਬਡੂੰਗਰ ਹੋਰੀ ਸਭ ਤੋਂ ਉਮਰਦਰਾਜ਼ ਨੇ, ਬਜ਼ੁਰਗ ਨੇ, ਉਹ ਕਹਿ ਚੁੱਕੇ ਨੇ ਅਕਾਲ ਤਖਤ ਸਾਹਿਬ ਸਾਨੂੰ ਅੱਗੇ ਵਧਣਾ ਚਾਹੀਦਾ। ਗੁਰਪ੍ਰਤਾਪ ਬਡਾਲਾ ਤੇ ਉਹਨਾਂ ਦੇ ਨਾਲ ਦੇ ਸਾਥੀ ਜਿਹੜੇ ਸਿੱਧੇ ਰੂਪ ਚ ਅਕਾਲੀ ਦਲ ਤੋਂ ਬਾਹਰਲੇ ਮੈਂਬਰ ਮੰਨੇ ਜਾਂਦੇ ਨੇ ਹੁਣ ਬਾਦਲ ਧਿਰ ਦੇ, ਉਹ 2 ਮੈਂਬਰ ਬਾਹਰੀ ਹੈ ਨਾ, ਉਹ ਜਾ ਕੇ ਜੱਥੇਦਾਰ ਸਾਹਿਬ ਕੋਲ ਕੱਲ੍ਹ ਸ਼ਿਕਾਇਤ ਦੇ ਕੇ ਆਏ ਸੀ। ਅੱਜ ਉਹਨਾਂ ਨੇ ਧਾਮੀ ਸਾਹਿਬ ਦੇ ਨਾਂ ਤੇ ਚਿੱਠੀ ਲਿਖਤੀ ਕਿ ਧਾਮੀ ਸਾਹਿਬ ਮੀਟਿੰਗ ਸੱਦੋ। ਜੱਥੇਦਾਰ ਸਾਹਿਬ ਨੇ ਕਿਹਾ ਕਿ ਕਮੇਟੀ ਸਟੈਂਡ ਕਰਦੀ ਹੈ ਤੇ ਤੁਸੀਂ ਉਹਦੇ ਮੁਖੀ ਹੋ, ਤੁਸੀਂ ਬੁਲਾਓ ਮੀਟਿੰਗ। ਉਹਨਾਂ ਨੇ ਚਿੱਠੀ ਲਿਖਤੀ। ਜਿਹੜੀ ਚਿੱਠੀ ਧਾਮੀ ਜੀ ਨੂੰ ਲਿਖੀ ਉਹਦੀ ਕਾਪੀ ਜੱਥੇਦਾਰ ਸਾਹਿਬ ਨੂੰ ਵੀ ਭੇਜਤੀ। ਤੇ ਮੈਨੂੰ ਪਤਾ ਲੱਗ ਰਿਹਾ ਮਨਪ੍ਰੀਤ ਆਲੀ ਔਰ ਇਕਬਾਲ ਸਿੰਘ ਝੁੰਦਾ ਹੋਰਾਂ ਨੇ ਈਮੇਲ ਰਾਹੀਂ ਜਾਂ ਸੋਸ਼ਲ ਮੀਡੀਆ ਦੇ ਹਵਾਲੇ ਨਾਲ WhatsApp ਰਾਹੀਂ ਧਾਮੀ ਸਾਹਿਬ ਤੱਕ ਪਹੁੰਚ ਕੀਤੀ ਹੈ ਕਿ ਧਾਮੀ ਸਾਹਿਬ ਬੁਲਾਓ ਮੀਟਿੰਗ, ਅਸੀਂ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਖੜੇ ਹਾਂ। ਸੋ 4 ਮੈਂਬਰ ਇਹ ਸਿੱਧੇ ਸਾਹਮਣੇ ਆ ਗਏ। 5ਵੇਂ ਮੈਂਬਰ ਬਡੂੰਗਰ ਸਾਹਿਬ ਵੀ ਆਪਣਾ ਪੱਖ ਰੱਖ ਚੁੱਕੇ ਨੇ, ਹੈ ਨਾ। 6ਵੇਂ ਖੁਦ ਧਾਮੀ ਨੇ ਤੇ 7ਵੀਂ ਤਾਂ ਚਲੋ ਮੁਲਾਜ਼ਮ ਹੈ। ਇਹਦਾ ਮਤਲਬ ਬਹੁ ਗਿਣਤੀ ਇੱਕ ਪਾਸੇ ਖੜੇ ਨੇ। ਫਿਰ ਧਾਮੀ ਸਾਹਿਬ ਨੂੰ ਕੋਈ ਤਾਂ ਪੱਖ ਲੈਣਾ ਪਊਗਾ। ਜਾਂ ਤਾਂ ਉਹ ਇਹ ਕਹਿਣ ਕਿ ਮੈਂ ਤਾਂ ਜੀ ਸੁਖਬੀਰ ਬਾਦਲ ਦੇ ਨਾਲ ਹੈ, ਮੈਨੂੰ ਨਹੀਂ ਪਤਾ ਜੀ, ਉਹ ਨਹੀਂ ਮੰਨਦੇ ਤਾਂ ਮੈਂ ਨਹੀਂ ਮੰਨਦਾ, ਮੈਂ ਤਾਂ ਜੀ ਜੰਮੂ ਕਸ਼ਮੀਰ ਜਾਊਂਗਾ ਜੀ। ਜਾਂ ਉਹ ਕਹਿਣ ਕਿ ਭਾਈ ਸੁਖਬੀਰ ਬਾਦਲ ਜੀ ਤੁਸੀਂ ਜੋ ਕਰਨਾ ਕਰੋ, ਸਾਨੂੰ ਅਕਾਲ ਤਖਤ ਸਾਹਿਬ ਨੇ ਹੁਕਮ ਦਿੱਤਾ, ਅਸੀਂ ਤਾਂ ਆਪਣੇ ਲੈਵਲ ਤੇ ਭਰਤੀ ਕਰਾਂਗੇ, ਫਿਰ ਅਸੀਂ ਹੋਰ ਬੰਦਿਆਂ ਤੋਂ ਕਰਾ ਲਾਂਗੇ, ਜੇ ਤੁਸੀਂ ਨਹੀਂ ਸਾਨੂੰ ਟੀਮ ਦੇਣੀ, ਸਾਨੂੰ ਅਸੀਂ ਤਾਂ ਭਰਤੀ ਕਰਾਂਗੇ, ਅਸੀਂ ਬੁਲਾਉਣ ਲੱਗਿਆ ਮੀਟਿੰਗ। ਜਾਂ ਤਾਂ ਉਹ ਇਹ ਫੈਸਲਾ ਲੈਣ। ਹੁਣ ਜਾਂ ਤਾਂ ਉਹ ਮੀਟਿੰਗ ਬੁਲਾਉਣਗੇ ਜਾਂ ਫਿਰ ਉਹ ਜੱਥੇਦਾਰ ਸਾਹਿਬ ਨੂੰ ਆਪਣਾ ਅਸਤੀਫਾ ਭੇਜ ਦੇਣਗੇ ਕਿ ਮੈਂ ਕਮੇਟੀ ਦੀ ਅਗਵਾਈ ਨਹੀਂ ਕਰ ਸਕਦਾ ਜੀ। ਸੋ ਹੁਣ ਇਹ ਦੇਖਣ ਵਾਲੀ ਗੱਲ ਹੈ, ਧਾਮੀ ਸਾਹਿਬ ਤੇ ਵੀ ਨਜ਼ਰਾਂ ਜੱਥੇਦਾਰ ਸਾਹਿਬ ਤੇ ਵੀ ਨੇ ਕਿ ਜੱਥੇਦਾਰ ਸਾਹਿਬ ਇਸ ਮਸਲੇ ਤੇ ਕੁਝ ਬੋਲਣਗੇ, ਕਿਉਂਕਿ ਉਵੇਂ ਹੀ ਹੈ ਜਿਵੇਂ ਦਲਜੀਤ ਚੀਮਾ ਨੇ ਆ ਕੇ ਕਿਹਾ ਸੀਗਾ ਕਿ ਜੱਥੇਦਾਰ ਸਾਹਿਬ ਨੇ ਸਾਨੂੰ ਕਹਿਤਾ 7 ਮੈਂਬਰੀ ਕਮੇਟੀ ਦਾ ਭੋਗ ਪੈ ਗਿਆ। ਉਸੇ ਤਰ੍ਹਾਂ ਹੁਣ ਗੁਰਪ੍ਰਤਾਪ ਬਡਾਲਾ ਨੇ ਬਾਹਰ ਆ ਕੇ ਕਹਿਤਾ ਕਿ ਸਾਨੂੰ ਜੱਥੇਦਾਰ ਸਾਹਿਬ ਨੇ ਕਿਹਾ ਕਿ ਨਹੀਂ 7 ਮੈਂਬਰੀ ਕਮੇਟੀ ਸਟੈਂਡ ਕਰਦੀ ਹੈ। ਜੱਥੇਦਾਰ ਸਾਹਿਬ ਨੇ ਅਜੇ ਕੁਝ ਵੀ ਨਹੀਂ ਕਿਹਾ। ਸੋ ਇਸ ਲਈ ਉਧਰ ਵੀ ਨਜ਼ਰਾਂ ਨੇ। ਪਰ ਚਲੋ ਦੇਖਦੇ ਹਾਂ। ਜੱਥੇਦਾਰ ਸਾਹਿਬ ਨੇ ਪਹਿਲਾਂ ਜਾਣਾ ਸੀਗਾ ਵੱਖ-ਵੱਖ ਸੂਬਿਆਂ ਦੇ ਵਿੱਚ, ਉਹ ਦੌਰਾ ਹੁਣ ਦੇਰ ਨਾਲ ਹੋ ਰਿਹਾ ਜਾਂ ਲਟਕ ਗਿਆ। ਪਰ ਅੱਜ ਜਾਣਕਾਰੀ ਮਿਲੀ ਕਿ ਜੱਥੇਦਾਰ ਸਾਹਿਬ 14 ਮੈਂਬਰੀ ਵਫਦ ਨਾਲ ਪਾਕਿਸਤਾਨ ਜਾਣ ਵਾਲੇ ਨੇ। ਹੋ ਸਕਦਾ ਕਿ ਉਹ ਹਲੇ 10-15 ਦਿਨਾਂ ਤੱਕ ਜਾਣ, ਇਸ ਮਹੀਨੇ ਦੇ ਆਖਰੀ ਹਫ਼ਤੇ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਜਾਣ। ਉਹ ਤੋਂ ਪਹਿਲਾਂ ਕੀ ਸਥਿਤੀ ਸਪਸ਼ਟ ਹੁੰਦੀ ਹੈ ਕਿ ਨਹੀਂ ਹੁੰਦੀ, ਕਿਉਂਕਿ 20 ਤਰੀਕ ਨੂੰ ਅਕਾਲੀ ਦਲ ਨੇ ਤਾਂ ਆਪਣੀ ਭਰਤੀ ਦੀ ਪ੍ਰਕਿਰਿਆ ਲਈ ਮੀਟਿੰਗ ਬੁਲਾ ਲਈ। 21 ਤਰੀਕ ਨੂੰ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਬਾਦਲ ਤੇ ਨਾਲ ਸੰਬੰਧਿਤ ਮੈਂਬਰ ਬੁਲਾ ਲਏ। ਕਿਹਾ ਤਾਂ ਇਹ ਜਾ ਰਿਹਾ ਕਿ ਜੋ ਮੈਂਬਰ ਇਸ ਲਈ ਬੁਲਾਏ ਨੇ ਕਿ ਉਹ ਸੂਚੀ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਦੀ ਵੋਟਿੰਗ ਸੂਚੀ ਹੈ ਉਹਦੇ ਵਿੱਚ ਗੜਬੜ ਹੈ। ਪਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਉਹਨਾਂ ਨੂੰ ਕਾਪੀਆਂ ਚੁਕਾਉਣੀਆਂ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਵਾਲੀਆਂ। ਸੋ ਉੱਥੇ ਵੀ ਧਾਮੀ ਹੋਰਾਂ ਦਾ ਰੋਲ ਆਉਣਾ ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੁਲਾਏ ਨੇ। ਉੱਥੇ ਉਹ ਕੀ ਸਟੈਂਡ ਲੈਣਗੇ ਇਹ ਵੀ ਦੇਖਣ ਵਾਲੀ ਗੱਲ ਹੈ। ਸੋ ਨਾ 20 ਦੂਰ ਹੈ, ਨਾ 21 ਦੂਰ ਹੈ ਨਾ, ਤੇ ਨਾ ਧਾਮੀ ਸਾਹਿਬ ਦੂਰ ਨੇ, ਨਾ ਮੈਂਬਰ ਦੂਰ ਨੇ। ਪਰ ਪਤਾ ਨਹੀਂ ਧਾਮੀ ਸਾਹਿਬ ਦਾ ਸ਼ਾਇਦ ਗਲਾ ਦੁਖਦਾ, ਇਸ ਲਈ ਅਜੇ ਬੋਲ ਨਹੀਂ ਰਹੇ ਕੁਝ ਵੀ। ਜਦੋਂ ਵੀ ਕਦੇ ਵੀ SGPC ਪ੍ਰਬੰਧਨ ਦੇ ਨਾਲ ਜੁੜੀ ਕੋਈ ਖਬਰ ਸਾਹਮਣੇ ਆਉਂਦੀ ਹੈ ਸ਼ਰਮਾ ਜੀ,
ਕੋਈ ਅਕਾਲੀ ਦਲ ਦੇ ਨਾਲ ਸੰਬੰਧਿਤ ਖਬਰ ਸਾਹਮਣੇ ਆਉਂਦੀ ਹੈ, ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜੀ ਕੋਈ ਖਬਰ ਸਾਹਮਣੇ ਆਉਂਦੀ ਹੈ, ਜਾਂ ਧਾਮੀ ਸਾਹਿਬ ਦੇ ਬਾਰੇ ਕੋਈ ਖਬਰ ਸਾਹਮਣੇ ਆਉਂਦੀ ਹੈ, ਕਈ ਵਾਰੀ ਮੈਂ ਇਹ ਸੁਣਦਾ ਕਿ ਧਾਮੀ ਸਾਹਿਬ ਦੇ ਵਿਅਕਤੀਤਵ ਦਾ ਜ਼ਿਕਰ ਕੀਤਾ ਜਾਂਦਾ ਵਿਸ਼ੇਸ਼ ਤੌਰ ਤੇ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ, ਕਿਉਂਕਿ ਉਹਨਾਂ ਦੀ ਸ਼ਖਸੀਅਤ, ਉਹਨਾਂ ਦੇ ਵਿਚਰਨ ਦਾ ਤਰੀਕਾਕਾਰ। ਪਰ ਜੇਕਰ ਤੁਸੀਂ ਇੱਕ ਕਿਸੇ ਖਾਸ ਤਨਜ਼ੀਮ ਦੇ ਲਈ ਜਾਂ ਪਾਰਟੀ ਦੇ ਲਈ, ਸਿਆਸੀ ਪਾਰਟੀ ਦੇ ਲਈ, ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਲਈ ਤੁਸੀਂ ਇੱਕ ਦਰ ਫੈਸਲਾ ਉਹ ਕਰਦੇ ਜਾਂਦੇ ਹੋ, ਤਾਂ ਇਹਦਾ ਅਸਰ ਫਿਰ ਤੁਹਾਡੇ ਵਿਅਕਤੀਤਵ ਤੇ ਵੀ ਪੈਂਦਾ ਹੈ। ਇਤਿਹਾਸ ਦੇ ਵਿੱਚ ਤੁਹਾਡੇ ਵਿਅਕਤੀਤਵ ਨੂੰ ਕਿਵੇਂ ਲਿਖਿਆ ਜਾਊਗਾ, ਫਿਰ ਇਹ ਗੱਲਾਂ ਉਸ ਪਾਸੇ ਨੂੰ ਵੀ ਤੈਅ ਕਰਦੀਆਂ। ਪ੍ਰਵੀਨ ਜੀ, ਅਕਾਲੀ ਦਲ ਦਾ ਮੈਂਬਰ ਹੋਣਾ ਪੰਜਾਬ 'ਚ ਮਾਣ ਵਾਲੀ ਗੱਲ ਰਹੀ ਹੈ। ਜੀ ਬਿਲਕੁਲ ਬਿਲਕੁਲ। ਪੰਜਾਬ 'ਚ ਸਨਮਾਨ ਵਾਲੀ ਗੱਲ ਰਹੀ ਹੈ। ਹਰ ਅਕਾਲੀ ਵਰਕਰ ਜਿਹਦੇ ਸਿਰ ਦੇ ਉੱਤੇ ਮਤਲਬ ਚਿੱਟੀ ਦਾੜੀ ਹੋਵੇ ਤੇ ਸਿਰ ਦੇ ਉੱਤੇ ਨੀਲੀ ਪੱਗ ਹੋਵੇ, ਉਹਨੂੰ ਜਥੇਦਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਬਿਲਕੁਲ ਜੀ 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 ਬਿਲਕੁਲ। ਬੜੇ ਬੜੇ ਅਫਸਰ ਖੜੇ ਹੋ ਜਾਂਦੇ ਸੀ। ਸਹੀ ਹੈ ਸਹੀ। ਇਹ ਵਕਾਰ ਕਿਹਨੇ ਗਵਾਇਆ, ਇਹ ਸੋਚਣ ਦੀ ਲੋੜ ਹੈ। ਸਹੀ, ਬਿਲਕੁਲ ਸਹੀ, ਬਿਲਕੁਲ। ਅੱਜ ਕਹਿ ਦੋ ਜੀ ਕਿ ਮੀਡੀਆ ਐ ਕਹਿੰਦਾ, ਪੱਤਰਕਾਰ ਐ ਕਹਿੰਦੇ ਨੇ ਜੀ, ਸੋਸ਼ਲ ਜਾਂ ਮੀਡੀਆ ਤੇ ਚਰਚਾ ਕਰਦੇ ਨੇ ਸਾਡੇ ਤੇ। ਹਾਂ, ਜੋ ਮਰਜ਼ੀ ਕਹਿ ਲੋ, ਗੀਤ ਬਣਾ ਲਓ, ਚਾਹੇ ਕੁਛ ਮਰਜ਼ੀ ਕਰ ਲੋ, ਪਰ ਸਵਾਲ ਇਹ ਹੈ ਕਿ ਵਕਾਰ ਗਵਾਇਆ ਕਿਹਨੇ ਹੈ, ਇੱਜ਼ਤ ਖੋਈ ਕਿਹਨੇ ਹੈ। ਅੱਜ ਵੀ ਪੰਜਾਬ ਲੱਭਦਾ ਫਿਰਦਾ ਸ਼੍ਰੋਮਣੀ ਅਕਾਲੀ ਦਲ ਕਿ ਸਾਡੇ ਹੱਕ ਹਕੂਕ ਲਈ ਖੜਨ ਵਾਲੀ ਉਹ ਪਾਰਟੀ ਕਿੱਥੇ ਗਈ। ਸਹੀ ਹੈ, ਬਿਲਕੁਲ ਬਿਲਕੁਲ। ਪਰ ਤੁਸੀਂ ਜਦੋਂ ਗੋਗਾ ਹੀ ਬਾਪੂ ਦਾ ਤੇ ਪੁੱਤ ਦਾ ਗਾਉਣਾ, ਫਿਰ ਸਵਾਲ ਤਾਂ ਹੋਣਗੇ। ਜੀ